ਉਹ ਹੁਣ ਇਧਰਲੇ ਬੰਨੇ ਜੇ ਪਾਕਿਸਤਾਨ ਦਾ ਪਿੰਡ ਤੇ ਇਧਰਲੇ ਬੰਨੇ ਜੇ ਇੰਡੀਆ ਭਾਰਤ ਦਾ ਪਿੰਡ। ਇੱਥੇ ਅਦਾਲਤ ਲੱਗਦੀ ਸੀ ਸਾਲ 47 ਤੋਂ ਪਹਿਲੇ। ਸਬਜ਼ੀਆਂ ਉਗਾਉਣਾ, ਪੌਦੇ ਪਾਲਣਾ, ਪੌਦੇ ਮੈਂ ਇਸ ਤਰ੍ਹਾਂ ਪਾਲਣਾ ਲੋਕ ਜਿਵੇਂ ਬੱਚੇ ਪਾਲਦੇ। ਕਦੀ ਵੀ ਪਿਆਜ਼ ਦਾ ਤੇ ਪੈਟਰੋਲ ਦਾ ਰੇਟ ਇੱਕ ਨਹੀਂ ਸੀ ਹੋਇਆ। ਅੱਜ ਪੈਟਰੋਲ ਤੇ ਪਿਆਜ਼ ਦਾ ਰੇਟ ਇੱਕ ਹੋਣ ਦੀ ਵਜ੍ਹਾ ਕੀ ਹੈ? ਤੁਸੀਂ ਕੀ ਸਮਝਦੇ ਹੋ ਕਿਹੜੀ ਬਿਹਤਰੀ ਹੈ? ਅਸੀਂ ਕਿਵੇਂ ਬੇਤਰੀਆਂ ਨੇ ਇਮਰਾਨ ਖਾਨ ਆਵੇ। ਆਪਾਂ ਆਪਣੀ ਲਾਰੀ ਦੇ ਵਿੱਚ ਇਹ ਜਿਹੜੀ ਲਾਰੀ ਤੁਸੀਂ ਵੇਖ ਰਹੇ ਹੋ ਸਾਡੀ ਕਰਮਾਂ ਵਾਲੀ, ਤੇ ਇਹ ਸਾਡਾ ਵੀਰ ਨਾਲ ਬੈਠਾ ਯਾਸਿਨ, ਉਹ ਪਿੱਛੇ ਸਾਡੇ ਵੀਰ ਹੋਰੀ ਬੈਠੇ ਨੇ ਲਾਲੇ ਹੋਰੀ, ਨਾਲ ਭਾਈ ਬੈਠਾ ਇਰਫਾਨ ਗੋਂਦਲ। ਤੇ ਆਪਾਂ ਰਵਾਨਾ ਹੋ ਰਹੇ ਆ, ਤੁਹਾਨੂੰ ਮਹਾਵਾਂਗੇ ਜਾ ਕੇ ਜ਼ੀਰੋ ਲੈਂਡ ਦੇ ਪਿੰਡ ਜਿੱਥੇ ਸਿੱਖ ਤੇ ਦੂਸਰਾ ਜਨਾਬ ਜਿਹੜੇ ਇੱਧਰ ਦੇ ਸਾਡੇ ਵੀਰ ਨੇ ਉਹ ਇੱਕੋ ਜਗ੍ਹਾ ਦੇ ਉੱਤੇ ਕਾਸ਼ਤਕਾਰੀ ਵੀ ਕਰਦੇ ਆ, ਤੇ ਇੰਜ ਜਨਾਬ ਉਹ ਰਲ ਮਿਲ ਕੇ ਆਪਣਾ ਜਿਹੜਾ ਨਿਜ਼ਾਮ ਚਲਾ ਰਹੇ ਆ। ਤੇ ਜਿਹੜੀਆਂ ਨੇ ਰੰਜਿਸ਼ਾਂ ਉਹ ਉੱਥੇ ਕੋਈ ਨਹੀਂ ਹੈ, ਰੰਜਿਸ਼ਾਂ ਉੱਤੇ ਉੱਤੇ ਨੇ ਸਰਕਾਰਾਂ ਦੀਆਂ ਨੇ, ਪਰ ਆਵਾਮ ਉੱਥੇ ਇੱਕ ਦੂਜੇ ਨਾਲ ਬੜਾ ਅੱਛਾ ਵਰਤਾਓ ਰੱਖਦੀ ਆ। ਉੱਥੇ ਜਨਾਬ ਇੱਕੋ ਹੀ ਪਿੰਡ ਆ, ਮਤਲਬ ਇੰਜ ਵਿੱਚ ਪੱਕ ਡੰਡੀ ਜਾਂਦੀ ਆ। ਇੱਧਰ ਉਹ ਬੈਠੇ ਨੇ ਚੜ੍ਹਦੇ ਪੰਜਾਬ ਦੇ ਵਾਸੀ ਤੇ ਇੱਧਰਲੇ ਬਣੇ ਲਹਿੰਦੇ ਪੰਜਾਬ ਦੇ ਵਾਸੀ ਨੇ। ਇੱਕ ਲਕੀਰ ਨੇ ਜਨਾਬ ਪਾਕਿਸਤਾਨ ਤੇ ਇੰਡੀਆ ਬਣਾਇਆ ਆ, ਉਹ ਲਕੀਰ ਜਿਹੜੀ ਆ ਜਨਾਬ ਅੱਜ ਜਾ ਕੇ ਤੁਹਾਨੂੰ ਵਹਾਣ ਲੱਗੇ ਆ, ਉਹ ਤੁਸੀਂ ਸਾਡੇ ਅਸੀਂ ਵਲੌਗ 'ਚ ਵੇਖੋਗੇ। ਲੋ ਜੀ, ਅਸਾਂ ਜਦੋਂ ਬਾਰਡਰ ਵਾਲੀ ਸਾਈਡ ਤੇ ਜਾ ਰਹੇ ਸਾਂ ਜ਼ੀਰੋ ਲਾਈਨ ਤੇ ਬਿਲਕੁਲ ਤੁਹਾਨੂੰ ਵਿਖਾਣੀ ਹੈ। ਤੇ ਤੁਸੀਂ ਇੱਥੇ ਦੇਖੋ ਇਸ ਟਾਈਮ ਜਿਹੜੀਆਂ ਸਬਜ਼ੀਆਂ ਬੀਜੀਆਂ ਨੇ, ਅਸੀਂ ਇੱਕ ਇੱਥੇ ਜਿਹੜੀ ਪੈਲੀ ਹੈ ਉਹ ਦੇਖੀ ਕਿ ਉੱਥੇ ਸਾਨੂੰ ਜਿਹੜੇ ਨਾ ਨਜ਼ਰ ਆਇਆ ਕਿ ਇੱਥੇ ਗੋਭੀ ਬੀਜੀ ਆ, ਇੱਥੇ ਆਲੂ ਨੇ ਲੱਗਦਾ ਬੀਜੇ, ਭੂਕਾਂ ਵੀ ਨਜ਼ਰ ਆਉਣ ਡਈਆਂ ਨੇ, ਇੱਥੇ ਭੂਕਾਂ ਵੀ ਬੀਜੀਆਂ ਨੇ, ਹੋਰ ਵੀ ਇੱਥੇ ਕਾਫੀ ਕੁਝ ਬੀਜਿਆ ਆ, ਮੂਲੀਆਂ ਨੇ। ਤੇ ਇੱਥੇ ਜਨਾਬ ਅਸੀਂ ਗੱਲ ਕਰਾਂਗੇ ਜਿਹੜੇ ਇੱਥੇ ਆਪਣਾ ਕਿਸਾਨ ਆ ਉਹਦੇ ਨਾਲ, ਉਹਨਾਂ ਨੇ ਇਹ ਕਿਸ ਤਰ੍ਹਾਂ ਇੱਕ ਕਿੱਲੇ ਦੇ ਵਿੱਚ ਉਹਨਾਂ ਨੇ ਜਿਹੜੀ ਵਾਈ ਬੀਜੀ ਕੀਤੀ ਹੈ। ਮਾਸ਼ਾਅੱਲਾ ਜੀ। ਇਹ ਬਾਬਾ ਜੀ ਕੀ ਪੁੱਟਿਆ ਜੇ? ਇਹ ਬਾਬੇ ਹੋਰਾਂ ਨੇ ਚੁਕੰਦਰ ਪੁੱਟੀ ਆ ਇੱਥੇ ਪਾਣੀ 'ਚ ਲਾਲੇ ਹੋਰੀ ਧੋਣ ਕੇ। ਲੋ ਜੀ, ਬਾਬੇ ਹੋਰੀ ਸਾਡੇ ਨਾਲ ਬੜਾ ਅੱਛਾ ਤਾਮਨ ਕਰਨ ਲੱਗੇ ਆ। ਹੈ ਵੀ ਚੁਕੰਦਰ ਜੀ? ਹਾਂਜੀ, ਵੈਰੀ ਗੁੱਡ ਬਾਬਾ ਜੀ। ਇੱਕ ਹੀ ਚੁਕੰਦਰ ਬੜਾ ਸੀ ਸਾਨੂੰ, ਚਲੋ ਸਾਡੇ ਵਾਸਤੇ ਇੱਕ ਹੀ ਬੜਾ ਸੀ। ਮਿਹਰਬਾਨੀ, ਬਹੁਤ ਸ਼ੁਕਰੀਆ। ਹੁਣ ਤੁਸੀਂ ਕੋਈ ਜਿਹੜਾ ਨਾ ਲਾਣਾ ਨਹੀਂ, ਬਸ ਸਾਨੂੰ ਬਸ 1 ਮਿੰਟ ਸਾਡੇ ਲਾਗੇ ਆ ਜਾਣਾ ਜ਼ਰਾ, 1 ਮਿੰਟ। ਬਾਬਾ ਜੀ ਤੁਹਾਡਾ ਨਾਮ ਕੀ ਆ? ਹਾਂਜੀ, ਅਸਗਰ। ਬੜਾ ਸ਼ੌਕ ਨਾਲ ਤੁਸੀਂ ਇਹ ਕੀਤਾ ਜਿਹੜਾ? ਸ਼ੌਕ ਨਹੀਂ, ਜਨੂਨ ਹੈ। ਅੱਛਾ, ਹਾਂਜੀ। ਸਬਜ਼ੀਆਂ ਉਗਾਉਣਾ, ਸਬਜ਼ੀਆਂ ਉਗਾਉਣਾ, ਪੌਦੇ ਪਾਲਣਾ, ਪੌਦੇ ਮੈਂ ਇਸ ਤਰ੍ਹਾਂ ਪਾਲਣਾ ਲੋਕ ਜਿਵੇਂ ਬੱਚੇ ਪਾਲਦੇ ਨੇ। ਮੈਂ ਅੱਜ ਬੂਟੇ ਲਾਏ ਨੇ, 35 ਬੂਟੇ ਲਾਇਆ ਨਾਰਾਂ ਦੇ, ਇਨਸ਼ਾਅੱਲਾ ਇਸੇ ਸਾਲ ਹੀ ਫਲਣਗੇ। ਉਸ ਤੋਂ ਇਲਾਵਾ ਤੁਸੀਂ ਸਬਜ਼ੀਆਂ 'ਚ ਕੀ ਬੀਜਿਆ? ਇਹ ਫੁੱਲ ਗੋਭੀ ਹੈ, ਇਹ ਲਾ ਲਓ ਫੋਟੋ, ਇਹ ਬੰਦ ਗੋਭੀ ਹੈ, ਅੱਗੇ ਉੱਧਰ ਆ ਜਾਓ, ਇਹ ਪਿਆਜ਼, ਇਹ ਫੁੱਲ ਗੋਭੀ। ਅੱਛਾ ਜੀ, ਇਹ ਭੂਕਾਂ ਜਿਹੜੀਆਂ ਨਿਕਲੀਆਂ ਜਿਹਨੂੰ ਭੂਕ ਕਹਿੰਦੇ ਨੇ, ਇਹ ਪਿਆਜ਼ ਭੂਕਾਂ ਵਾਲਾ ਪਿਆਜ਼ ਹੈ। ਹਾਂਜੀ, ਇਹ ਪੱਕ ਜਾਏਗਾ ਤਾਂ ਦੂਸਰਾ ਪਿਆਜ਼ ਬਣ ਜਾਏਗਾ। ਇਹ ਆਈਸਬਰਗ, ਆਈਸਬਰਗ ਵੇਖ ਲਓ ਜੀ, ਆਈਸਬਰਗ ਜਿਹੜੀ ਬਰਗਰ 'ਚ ਪਾਉਂਦੇ ਨੇ। ਲਓ ਜੀ, ਇਹ ਜੇ ਆਈਸਬਰਗ, ਤੇ ਆਈਸਬਰਗ ਦਾ ਤੁਸੀਂ ਵੇਖ ਰਹੇ ਹੋ ਵੀ। ਤੇ ਇਹ ਜਨਾਬ ਨਾਲ ਹੀ ਜਨਾਬ ਇਹ ਹੈਗਾ ਜੀ ਬੰਦ ਗੋਭੀ, ਬੰਦ ਗੋਭੀ ਦੇ ਨਾਲ ਜਨਾਬ ਪਿਆਜ਼ ਜੀ, ਜਿਹੜਾ ਕਿ ਇਸ ਟਾਈਮ ਅਫਗਾਨਿਸਤਾਨ ਤੋਂ ਇਹ ਖੀਰੇ ਦੀਆਂ ਵੱਲਾਂ ਨੇ, ਉਹ ਪਰਾਂ ਸ਼ਿਮਲਾ ਮਿਰਚ, ਦੇਸੀ ਮਿਰਚ। ਅੱਛਾ, ਉਹ ਦੇਸੀ ਮਿਰਚ ਦੇ ਛੋਟੇ, ਦੇਸੀ ਮਿਰਚ ਤੇ ਸ਼ਿਮਲਾ ਮਿਰਚ। ਠੀਕ ਹੈ। ਅੱਗੇ ਆ ਜਾਓ, ਇਹ ਅਮਰੂਦ ਦਾ ਪੌਦਾ ਹੈ ਜਿਹੜਾ ਉੱਤੋਂ ਵੀ ਲਾਲ ਤੇ ਵਿੱਚੋਂ ਵੀ ਲਾਲ ਹੁੰਦਾ ਹੈ। ਇਸ ਸਾਲ ਫਲੇਗਾ ਇਨਸ਼ਾਅੱਲਾ ਇਹ ਵੀ। ਭਾਈ ਸਾਹਿਬ, ਇਸ ਟਾਈਮ ਤੁਸੀਂ ਇੱਕ ਚੀਜ਼ ਤੁਹਾਨੂੰ ਹੋਰ ਪੁੱਛਣਾ ਚਾਹੁੰਦੇ ਆ ਕਿ ਪਾਕਿਸਤਾਨ ਦੇ ਉੱਤੇ ਜੋ ਇਸ ਟਾਈਮ ਮੁਸ਼ਕਲ ਵਕਤ ਆਇਆ ਹੈ, ਹਾਂਜੀ, ਤੁਸੀਂ ਕੀ ਸਮਝਦੇ ਹੋ ਇਹਦੇ ਕੌਣ ਜ਼ਿੰਮੇਦਾਰ ਨੇ? ਜਿਹੜੇ ਬੈਠੇ ਨੇ ਆ ਕੇ। ਇਮਰਾਨ ਖਾਨ ਦਾ ਦੌਰ ਸਹੀ ਸੀ ਨਾ। ਅੱਛਾ, ਤੇ ਹੁਣ ਤੇ ਲੁੱਟ ਪਈ ਬਸ, ਆਪਣੇ ਖਰਚੇ ਨਹੀਂ ਘਟਾਉਂਦੇ, ਆਵਾਮ ਨੂੰ ਮਾਰੀ ਜਾਂਦੇ ਨੇ। ਭਾਈ ਸਾਹਿਬ, ਅੱਲਾਹ ਪਾਕ ਆਸਾਨੀ ਫਰਮਾਏ। ਤੇ ਇਹ ਤੁਸੀਂ ਕਹਿੰਦੇ ਹੋ ਕਿ ਇਮਰਾਨ ਖਾਨ ਬੈਸਟ ਸੀ? ਹਾਂਜੀ, ਇਮਰਾਨ ਖਾਨ ਬਿਹਤਰ ਸੀ। ਉਹ ਇਮਾਨਦਾਰ ਤੇ ਹੈਗਾ ਨਾ, ਇਹਨਾਂ ਦਾ ਬੇਈਮਾਨ ਤੇ ਨਹੀਂ ਨਾ ਹੈਗਾ। ਆਹ ਕੀ ਤੋਰੀ ਲੱਗੀ ਹੈ,
ਉਹ ਸਾਹਮਣੇ ਬਾਹਰ ਵੀ ਘੀਆ ਤੋਰੀ ਹੈ। ਬਾਬਾ ਜੀ ਖਰਬੂਜ਼ਾ ਕਿਹੜਾ ਜੇ? ਇਹ ਖਰਬੂਜ਼ਾ, ਇੱਧਰ ਖਰਬੂਜ਼ਾ, ਇੱਧਰ ਘੀਆ। ਇਹ ਲੈਣ ਘੀਏ ਦੀ, ਉਹ ਖਰਬੂਜ਼ੇ ਦੀ ਹੈ। ਖਰਬੂਜ਼ਾ ਕਿੰਨੇ ਦਿਨ 'ਚ ਤਿਆਰ ਹੋ ਜਾਂਦਾ ਹੈ? ਖਰਬੂਜ਼ਾ ਜਦੋਂ ਲੱਗ ਜਾਵੇ ਫਿਰ 1 ਮਹੀਨੇ ਬਾਅਦ ਪੱਕ ਜਾਂਦਾ। ਸਾਡੇ ਵਿੱਚ ਵੀ ਦਾਣੇ ਲੱਗੇ ਨੇ, ਉਧਰ ਕੁਛ ਵੱਲਾਂ ਨਹੀਂ। ਆ ਜਿਹੜਾ 2-2 ਫੁੱਟ ਉੱਚਾ ਹਰਾ ਹਰਾ ਨਜ਼ਰ ਆਉਂਦੇ ਆ ਇਹ ਧਨੀਆ, ਲਓ ਜੀ ਧਨੀਆ ਤੁਹਾਨੂੰ ਵਹਾਨੇ ਆ। ਧਨੀਆ ਵੇਖੋ, ਧਨੀਆ ਵੀ ਇੰਜ ਲੱਗਣ ਡਿਆ ਕਿ ਜਿਵੇਂ ਕਿਆ ਬਾਤ ਆ। ਇਹਨੂੰ ਕਹਿੰਦੇ ਇੱਕ ਵਾਰੀ ਵੱਢ ਲਿਆ, ਦੂਸਰੀ ਵਾਰੀ ਤਿਆਰ ਹੋ ਗਿਆ। ਇਹਨੂੰ ਕਹਿੰਦੇ ਜੇ ਵਾਈ ਬੀਜੀ ਜਿਹੜਾ ਕਰਨ ਵਾਲਾ ਬੰਦਾ ਹੈ ਉਹੀ ਕਰ ਸਕਦਾ ਹੈ। ਤੁਹਾਨੂੰ ਮਨ ਲਾਗੂ ਹੋ ਗਿਆ ਵਹਾਨਾ ਧਨੀਆ ਦਾ ਜਿਹੜਾ ਨਾ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਲਾਲਾ ਸਬਜ਼ੀ ਦੇਖੋ ਪੂਰੀ ਲੱਗੀ ਹੋਈ ਹੈ ਯਾਰ। ਸਾਈਂ ਸਿਰ ਤੇ ਹੁਣ ਤੇ ਚੀਜ਼ਾਂ ਚੰਗੀਆਂ ਤਿਆਰ ਹੁੰਦੀਆਂ ਨੇ। ਵੇਖੋ ਨਾ ਕਿੰਨਾ ਸੋਹਣਾ ਮਤਲਬ ਇੱਕ ਖੇਤ ਆ। ਬੜਾ ਪਿਆਰਾ ਮਾਹੌਲ ਕੀਤਾ, ਹਰ ਚੀਜ਼ ਲਾਈ ਹੈ। ਫਿਰ ਆ ਪਿਆਜ਼ ਵੇਖੋ ਨਾ, ਕੋਈ ਸ਼ੈ ਨਹੀਂ ਹਮੇ ਰਹਿਣ ਦਿੱਤੀ, ਸਾਰੀ ਸਫਾਈ ਕੀਤੀ। ਬੂਟੀ ਖਾਈ ਹਾਂ ਵੱਡੇ ਕੀ ਰੇਟ ਮਿਲਦਾ ਅੱਜ ਕੱਲ ਇਹਦਾ ਝੜੀ ਦਾ? ਇਹਦਾ ਬੰਦ ਗੋਭੀ ਦਾ ਤੇ ਫੁੱਲ ਗੋਭੀ? ਬੰਦ ਗੋਭੀ ਮੰਦੀ ਹੈ, ਇਹ ਹੋ ਜਾਏਗੀ ਤੇਜ਼। ਬਸ ਹੁਣ ਹਰ ਬੰਦੇ ਨੇ ਬੀਜੀ ਹੈ, ਜਿਵੇਂ ਜਿਵੇਂ ਘਟਦੀ ਜਾਏਗੀ ਤਿਵੇਂ ਤਿਵੇਂ ਮਹਿੰਗੀ ਹੁੰਦੀ ਜਾਏਗੀ। ਸਾਡੀ ਤੇ ਕੁਛ ਹੁਣ ਤਿਆਰ, ਕੁਛ ਰੋਜ਼ਿਆਂ 'ਚ ਤਿਆਰ ਹੋਈ, ਕੁਛ ਰੋਜ਼ਿਆਂ ਤੋਂ ਬਾਅਦ ਜਾ ਕੇ ਤਿਆਰ ਹੋਏਗੀ। ਅੱਜ ਕੱਲ੍ਹ ਤਾਂ ਤਕਰੀਬਨ 20-25 ਰੁਪਏ ਧੜੀ ਮੰਡੀ 'ਚ। ਇਹ ਫੁੱਲ ਤਿਆਰ ਹੈਗਾ ਤੋੜਨ ਵਾਲਾ। ਤੋੜ ਦੇਵਾਂਗੇ? ਨਹੀਂ ਸਾਹਿਬ ਨਹੀਂ। ਲਓ ਜੀ ਸਾਹਿਬ ਫੁੱਲ ਤਿਆਰੀ ਦਾ ਕਿੰਜ ਪਤਾ ਲੱਗਦਾ? ਇਹ ਲਵਾਓਗੇ ਤੇ ਟਾਇਟ ਹੋਏਗਾ ਪੂਰਾ। ਫੁੱਲ ਤਿਆਰ? ਹਾਂ, ਤੇ ਜਿਹੜਾ ਤਿਆਰ ਨਹੀਂ ਹੈਗਾ ਉਹ ਨਰਮ ਹੋਵੇਗਾ। ਤੋੜੋ ਸਾਹਿਬ ਫਿਰ ਬਿਸਮਿਲ੍ਲਾ ਪਾ ਕੇ। ਆਪੇ ਹੀ ਤੋੜ ਲਓ। ਅੱਛਾ ਜੀ ਲਾਲਾ ਜੀ ਆਵਣ ਕੇ ਤੋੜੋ। ਜ਼ੋਰ ਲਾਓ, ਹਾਂ 2-3 ਬੰਦੇ ਰਲ ਕੇ। 2-3 ਬੰਦੇ ਜਿਹੜਾ ਮੈਂ ਤੋੜ ਚਾ ਬੂਟਾ ਹੀ ਪੁੱਟ ਲਵੋ। ਨਹੀਂ ਤੋੜਾ ਲਾ ਤੋੜਾ ਪੁੱਟ ਲਓ ਕੋਈ ਨਹੀਂ ਗੱਲ। ਅੱਛਾ, ਜਿਵੇਂ ਆਪ ਤੁਸੀਂ ਪੌਦਾ ਪੁੱਟਦੇ ਹੋ ਤੇ ਥੱਲੋਂ ਫਿਰ ਹੁੰਦਾ? ਨਹੀਂ, ਉੱਤੋਂ ਵੱਢ ਲਈਏ ਨਾ ਫਿਰ ਦੁਬਾਰਾ ਫੁੱਲ ਲੱਗ ਜਾਣਗੇ ਨੇ 2 ਜਾਂ 3 ਲਓ ਜੀ ਲੱਗਣਗੇ ਤੇ 5-6 ਲੱਗਣ। ਅਸੀਂ ਲਾ ਦਿਆਂਗੇ 2 ਰੱਖਾਂਗੇ। 1-2 ਫੁੱਲ ਜੇ ਰੱਖਾਂਗੇ ਤਾਂ ਲੈ ਲਾਂਗੇ, ਜਾਂ ਪੁੱਟ ਦਾਂਗੇ ਤੇ ਖਤਮ ਕਰ ਦਿਆਂਗੇ। ਕਿਉਂਕਿ ਸਾਡੀ ਟਿੰਡੇ ਦੀ ਵਾਲੇ ਤੇ ਆਉਣੀ ਹੈ ਨਾ। ਭਾਈ ਸਾਹਿਬ ਪਾਕਿਸਤਾਨੀ ਕੌਮ ਨੂੰ ਇੱਕ ਅੱਛਾ ਪੈਗਾਮ ਦਿਓ। ਜਿਹੜੇ ਸਾਡੇ ਪੰਜਾਬ ਦੇ ਵਾਸੀ ਨੇ ਹਾਂਜੀ ਉਹ ਚੀਜ਼ਾਂ ਭੁੱਲ ਗਏ ਸਨ, ਉਹ ਆ ਗਏ ਸਨ ਸਾਰਾ ਰੈਡੀਮੇਡ ਦੇ ਉੱਤੇ। ਹਾਂਜੀ, ਉਹਨਾਂ ਨੇ ਵਾਈ ਬੀਜੀ ਨੂੰ ਛੱਡ ਕੇ ਤੇ ਕੀ ਨੁਕਸਾਨ ਕੀਤਾ ਹੈ? ਵਾਈ ਬੀਜੀ ਮੰਨਦੀ ਮਿਹਨਤ ਮੰਗਦੀ ਹੈ। ਲੋਕ ਮਿਹਨਤ ਕਰਨਾ ਨਹੀਂ ਚਾਹੁੰਦੇ। ਮਿਹਨਤ ਮੰਗਦੀ, ਮਿਹਨਤ ਲੋਕੀ ਕਰਨਾ ਨਹੀਂ ਚਾਹੁੰਦੇ। ਉਹ ਹੀ ਪੁਰਾਣੀਆਂ ਫਸਲਾਂ, ਝੋਨਾ ਬੀਜ ਲੈ, ਕਣਕ ਬੀਜ ਲੈ, ਪੱਠੇ ਬੀਜ ਲੈ, ਉਹੋ ਹੀ ਰੂਟੀਨ ਨਾਲ ਚੱਲਦੇ ਪਏ ਨੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਅੱਜ ਦਾ ਅਸੀਂ ਵਲੌਗ ਜਿਹੜਾ ਹੈ ਬਣਾ ਰਹੇ ਹਾਂ, ਜਿਹੜਾ ਆਰਗੈਨਿਕ ਮਤਲਬ ਜਿਹੜਾ ਸਬਜ਼ੀਆਂ ਦੇ ਉੱਤੇ ਆ, ਜਿਹੜਾ ਕੁਦਰਤੀ ਸਿਸਟਮ ਦੇ ਨਾਲ ਵਾਈ ਬੀਜੀ ਕਰਕੇ ਤੁਸੀਂ ਸਬਜ਼ੀਆਂ ਪੈਦਾ ਕਰਦੇ ਹੋ। ਅਸੀਂ ਇਹ ਚੀਜ਼ਾਂ ਤੋਂ ਬਹੁਤ ਦੂਰ ਚਲੇ ਗਏ ਸਾਂ ਤੇ ਜਿਹਦਾ ਸਾਨੂੰ ਨੁਕਸਾਨ ਅੱਜ ਭੁਗਤਣਾ ਪੈਣ ਡਿਆ। ਅਗਰ ਤੁਸੀਂ ਆਪ ਹੀ ਦੇਖ ਲਵੋ ਕਿ ਮੁਲਕ ਦੀ ਤਾਰੀਖ ਦੇ ਵਿੱਚ ਕਦੀ ਵੀ ਪਿਆਜ਼ ਦਾ ਤੇ ਪੈਟਰੋਲ ਦਾ ਰੇਟ ਇੱਕ ਨਹੀਂ ਸੀ ਹੋਇਆ। ਅੱਜ ਪੈਟਰੋਲ ਤੇ ਪਿਆਜ਼ ਦਾ ਰੇਟ ਇੱਕ ਹੋਣ ਦੀ ਵਜ੍ਹਾ ਕੀ ਹੈ ਕਿ ਜਦੋਂ ਅਸੀਂ ਇਸ ਚੀਜ਼ ਤੋਂ ਦੂਰ ਹੋਵਾਂਗੇ ਤੇ ਸਾਨੂੰ ਜਨਾਬ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਤੇ ਤੁਸੀਂ ਹਕੀਕਤ ਇਸ ਗੱਲ ਦੀ ਹੈ ਕਿ ਬਾਬੇ ਹੋਰਾਂ ਨੇ ਬੜਾ ਸੋਹਣਾ ਤੁਹਾਨੂੰ ਫਾਰਮੂਲਾ ਦੱਸਿਆ। ਉਹਨਾਂ ਨੇ 2 ਕਿੱਲੇ ਜਗ੍ਹਾ ਇਹਦੇ ਖਰੀਦ ਕੇ ਤੇ ਜਨਾਬ ਇਹ ਜਿਹੜਾ 22 ਕਿਸਮ ਦੀਆਂ ਸਬਜ਼ੀਆਂ ਇੱਥੇ ਲਾ ਗਏ ਤੇ ਪੈਗਾਮ ਦਿੱਤਾ ਆ ਕਿ ਤੁਸੀਂ ਵੀ ਜਨਾਬ ਜਿਹੜਾ ਆਪਣਾ ਪੰਜਾਬ ਦੇ ਵਾਸੀ ਨੇ ਔਰ ਪੂਰੇ ਪਾਕਿਸਤਾਨ ਦੇ ਵਿੱਚ ਜਿੱਥੇ ਵੀ ਕਾਸ਼ਤਕਾਰੀ ਹੋ ਸਕਦੀ ਹੈ, ਖਾਸ ਤੌਰ ਤੇ ਇਹ ਜਿਹੜੀਆਂ ਸਬਜ਼ੀਆਂ ਨੇ ਇਹ ਆਪ ਉਗਾਓ ਤੇ ਆਪਣੇ ਮੁਲਕ ਨੂੰ ਖੁਸ਼ਹਾਲ ਕਰੋ ਔਰ ਇਹਦੇ 'ਚ ਆਪਣਾ ਤੁਸੀਂ ਇੱਕ ਅੱਛਾ ਕਿਰਦਾਰ ਅਦਾ ਕਰ ਸਕਦੇ ਹੋ। ਜਿਹਦੇ ਵਿੱਚ ਜਨਾਬ ਅਸੀਂ ਇਸ ਟਾਈਮ ਮੌਜੂਦ ਹਾਂ, ਖੁਦ ਤੁਹਾਨੂੰ ਦਿਖਾ ਰਹੇ ਹਾਂ ਕਿਹੜੇ ਸੋਹਣੇ ਗੋਭੀ ਲੱਗੀ ਆ ਇੱਥੇ ਜਨਾਬ। ਦੂਸਰੇ ਜਿਹੜਾ ਪਿਆਜ਼ ਦੀ ਕਾਸ਼ਤਕਾਰੀ ਕਰ ਰਹੇ ਨੇ ਬਾਬੇ ਰੀ, ਉਸ ਤੋਂ ਇਲਾਵਾ ਫਰੂਟ ਮੁਖਤਲਿਫ ਕਿਸਮ ਦੇ ਉਹ ਉਗਾ ਰਹੇ ਨੇ ਭਾਈ ਸਾਹਿਬ। ਤੇ ਇੱਕ ਬਜ਼ੁਰਗ ਇਨਸਾਨ ਜਿਹੜੇ ਨੇ, ਇੱਕ ਬਜ਼ੁਰਗ ਹੋਣ ਦੇ ਨਾਤੇ ਉਹ ਇੰਨਾ ਕੁਛ ਕਰ ਰਹੇ ਨੇ, ਮਿਹਨਤ ਕਰਕੇ ਤੇ ਜਨਾਬ ਇਹ ਫਸਲ ਨੂੰ ਉਗਾ ਰਹੇ ਨੇ। ਤੇ ਸਾਨੂੰ ਵੀ ਚਾਹੀਦਾ ਆ ਕਿ ਅਸੀਂ ਵੀ ਇੱਕ ਆਪਣਾ ਕਿਰਦਾਰ ਅਦਾ ਕਰਦਿਆਂ ਹੋਇਆਂ ਇਹ ਫਸਲਾਂ ਵਾਲੇ ਪਾਸੇ ਜਾਣਾ ਚਾਹੀਦਾ ਆ ਸਾਨੂੰ। ਨਾ ਕਿ ਅਸੀਂ ਇੱਥੇ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਕੱਟ ਕੇ ਘਰਾਂ ਦੇ ਵਿੱਚ ਬਣਾ ਕੇ ਵੇਚੀਏ, ਸਕੀਮਾਂ ਬਣਾ ਵੇਚੀ ਜਾਈਏ ਚੰਦ ਪੈਸਿਆਂ ਵਾਸਤੇ ਜਿਹੜੇ ਆਣੇ ਨੇ ਤੇ ਖਤਮ ਹੋ ਜਾਣੇ ਨੇ। ਇਹ ਜਿਹੜਾ ਸਿਸਟਮ ਆ ਇਹ ਚੱਲਦਾ ਹੀ ਰਹਿਣਾ ਆ ਤੇ ਇਹਦਾ ਹੀ ਅੱਗੋਂ ਮੁਸਤਕਬਲ ਆ। ਜਿਹੜਾ ਇੱਧਰ ਮੂਵ ਕਰ ਜਾਏਗਾ ਬਚਤ ਉਹਦੀ ਆ, ਫਿਊਚਰ ਉਹਦਾ ਆ। ਚੜ ਚੰਨਾ ਤੇ ਤੂੰ ਕਰ ਰੁਸ਼ਨਾਈ ਤੇ ਤੇਰਾ ਜ਼ਿਕਰ ਕਰੇਂਦੇ ਤਾਰੇ ਹੋ ਹੈ ਲੱਲਾ। ਪੰਜਾਬੀ ਜ਼ੁਬਾਨ ਬੜੀ ਸੋਹਣੀ ਜ਼ੁਬਾਨ ਆ। ਅਸੀਂ ਵੜਨ ਲੱਗੇ ਹਾਂ ਜਨਾਬ ਹੁਣ ਬਿਲਕੁਲ ਜ਼ੀਰੋ ਲੈਣ ਦੇ ਪਾਸੇ, ਜਿੱਥੇ ਦੋਵੇਂ ਪਿੰਡ ਸਾਂਝੇ ਨੇ। ਉਹ ਅਗਾਂ ਦੋਵੇਂ ਪਿੰਡ ਸਾਂਝੇ ਨੇ ਤੇ ਅਸੀਂ ਜਨਾਬ ਉਧਰ ਵੜਨ ਲੱਗੇ ਹਾਂ ਜਨਾਬ। ਹੁਣ ਇਹ ਪਾਰ ਜਦੋਂ ਕਰਾਂਗੇ ਨਾ ਅਸੀਂ ਉਹ ਹੁਣ ਇੱਧਰਲੇ ਬੰਨੇ ਜੇ ਪਾਕਿਸਤਾਨ ਦਾ ਪਿੰਡ ਤੇ ਇੱਧਰਲੇ ਬੰਨੇ ਜੇ ਇੰਡੀਆ ਭਾਰਤ ਦਾ ਪਿੰਡ। ਹੁਣ ਇਹ ਤੁਸੀਂ ਵੇਖ ਲਓ ਆਪੇ ਹੀ ਕਿਆ ਬਾਤ ਹੈ ਤੇ ਕਿਆ ਬਾਤ ਹੈ। ਇਹ ਜਨਾਬ ਅਸੀਂ ਦਫਾ ਜਿਹੜੀ ਇੱਧਰੋਂ ਕੀਤੀ ਕਰਾਸ ਅੰਦਰ ਵੜ ਗਏ ਆ।
ਇਹ ਪਿਛਲੇ ਬਾਈ ਤੁਸੀਂ ਵੇਖੇ ਸੀ ਨਾ, ਉਹਨਾਂ ਕਹਿੰਦਾ ਤੁਹਾਨੂੰ ਬਾਈ ਅਗਲੇ ਬਾਈ ਵਾਣ ਲੱਗੇ ਐ ਜੀ ਭਾਜੀ। ਕੁਝ ਸਿਕਿਉਰਿਟੀ ਪਰਪਸ ਦੇ ਮੁਤਾਬਕ ਆਪਾਂ ਉਹੋ ਜੀ ਵੀਡੀਓ ਨਹੀਂ ਲਾਣੀ ਜਿਹਦੇ ਨਾਲ ਤੁਸੀਂ ਵੀ ਮਾਮਲਾ ਸਮਝਦੇ ਹੋ ਉਹ ਦੂਸਰੀ ਤਰਫ ਜਾਣ। ਲਿਹਾਜ਼ਾ ਅਸੀਂ ਤੁਹਾਨੂੰ ਸਿਰਫ ਪੰਜਾਬ ਦੀ ਖੂਬਸੂਰਤੀ ਔਰ ਪੰਜਾਬ ਦੇ ਮਾਮਲਾ ਦਿਖਾਉਣ ਵਾਸਤੇ ਇਹ ਇੰਨਾ ਵਲੌਗ ਬਣਾਇਆ ਹੈ, ਤੇ ਸਾਨੂੰ ਫਿਰ ਦਿਓ ਇਜਾਜ਼ਤ, ਸਾਨੂੰ ਰੱਖੋ ਆਪਣੀਆਂ ਦੁਆਵਾਂ 'ਚ ਯਾਦ। ਤੇ ਇਹ ਨੇ ਆਪਣਾ ਯਾਸਿਨ ਭਾਈ ਜਿਹੜੇ ਸਾਡੇ ਪੂਰੇ ਵਲੌਗ ਦੇ ਵਿੱਚ ਸਾਡੇ ਜਾਨ ਨੇ, ਕਿਉਂਕਿ ਇਹਨਾਂ ਨੇ ਗੱਡੀ ਚਲਾਈ ਤੇ ਇੱਥੇ ਤੱਕ ਅਸੀਂ ਆਏ ਆ।